ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਸਾਡੀ ਅੱਜ ਦੀ ਮਹਿਫਲ ਦਾ ਹਿੱਸਾ ਬਣਨ ਵਾਲਿਆਂ तमाम ਦੋਸਤਾਂ ਨੂੰ ਅਸੀਂ ਆਪਣੇ ਚੈਨਲ ਤੇ ਖੁਸ਼ਾਮਦੀਦ ਕਵਾਂਗੇ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ, ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਪਿੰਡ ਲਖਨਾਲ ਦੇ ਵਿੱਚ, ਜਿਹੜਾ ਕਿ ਤਹਿਸੀਲ ਪਸਰੂਰ ਔਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਵਾਕਿਆ ਹੈ। ਤੇ ਇਸ ਲਖਨਾਲ ਪਿੰਡ ਦੇ ਜਿਹੜੇ ਲਾਗੇ ਪਿੰਡ ਨੇ, ਉਹਨਾਂ ਪਿੰਡਾਂ ਦੇ ਵਿੱਚ ਸ਼ਾਮਲ ਨੇ ਪਿੰਡ ਸਕਰੋੜੀ, ਸੁਰਜਨ ਗੰਡਿਆਲ, ਸਪਵਾਲ, ਕਰਤਾਲ, ਰੰਗੌਰ, ਬਗਿਆੜੀ, ਸ਼ਾਹਪੁਰ, ਨੋਗਰਾ ਔਰ ਨਾਜੂ ਚੱਕ ਵਗੈਰਾ। ਤੇ ਦੋਸਤੋ, ਸਾਡੀ ਅੱਜ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਫਿਰੋਜ਼ ਖਾਨ। ਚਾਚਾ ਫਿਰੋਜ਼ ਖਾਨ ਜਿਹੜੇ ਨੇ, ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਪਿੰਡ ਅਬਤਾਲ ਦੇ ਬਿਲਕੁਲ ਹੀ ਲਾਗੇ ਖਾਨਾ ਦੇ ਕੋਠੇ ਸਨ। ਉਹ ਇਹਨਾਂ ਦਾ ਆਬਾਈ ਪਿੰਡ ਸੀ। ਤੇ ਅੱਜ ਅਸੀਂ ਸਾਰੀਆਂ ਗੱਲਾਂ ਕਰਾਂਗੇ ਉਸ ਖਾਨਾ ਦੇ ਕੋਠੇ ਦੇ ਬਾਰੇ 'ਚ, ਔਰ ਪੁੱਛਾਂਗੇ ਚਾਚਾ ਹੋਰਾਂ ਕੋਲੋਂ ਕਿ ਉੱਥੇ ਤੁਸੀਂ ਜ਼ਿੰਦਗੀ ਬਚਪਨ ਕਿਸ ਤਰ੍ਹਾਂ ਗੁਜ਼ਾਰਦੇ ਰਹੇ ਹੋ। ਤੇ ਆਓ ਫਿਰ ਦੋਸਤੋ ਮੁਲਾਕਾਤ ਕਰਨੇ ਆ ਚਾਚਾ ਫਿਰੋਜ਼ ਖਾਨ ਦੇ ਨਾਲ, ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰੀਏ, ਉਹਨਾਂ ਦੇ ਬਚਪਨ ਦੀਆਂ ਗੱਲਾਂ ਉਹਨਾਂ ਦੇ ਨਾਲ ਕਰੀਏ। वालेकुम सलाम। सुनाओ, क्या आज ठीक हो? ठीक है। सुनाओ, सेहत कैसी है? सब शुक्र है। माशाल्लाह कितनी अपनी उम्र हो ही गई है हाँ। माशाल्लाह जी। अच्छा, ते किहड़े पिंड च बैठे जे इस टाइम? लखनाल। ते इहदे आले दुआले किहड़े पिंड जे? ਇਹਦੇ ਆਲੇ ਦੁਆਲੇ ਸਪਾਲ, ਗੰਡਿਆਲ, ਸੂਜਨ, ਕਰਤਾਲ, ठीक है, ਨੌਂਗਰਾ, ਬਗਿਆੜੀ, ਸ਼ਾਹਪੁਰ। ठीक है। ते इहदे चढ़दे वाले पासे किहड़ा पिंड जे? ਤੇ ਸਕਰੋੜੀ। ਸਕਰੋੜੀ। छोटा जिहा पिंड जेहड़ा है। ठीक है। ਤੇ ਜੋ ਸਾਨੂੰ ਦੱਸੋ ਜਰਾ ਕਿ ਤੁਹਾਡਾ ਜਿਹੜਾ ਪੁਰਾਣਾ ਪਿੰਡ ਸੀ ਹਾਂਜੀ, ਉਹਦਾ ਕੀ ਨਾਮ ਸੀ? ਮੈਨੂੰ ਪਠਾਨਾਂ ਦੇ ਕੋਠੇ ਦੇ ਆਖਦੇ ਨੇ ਸਾਡੇ ਵੱਡੇ। ਪਠਾਣਾ ਦੇ ਕੋਠੇ। ਹਾਂ, ਇਹਦੀ ਜਰਾ ਲੋਕੇਸ਼ਨ ਦੱਸੋ ਕਿ ਕਿੱਥੇ ਜੀ ਵਾਕਿਆ ਸੀ ਇਹ? ਇਹ ਬਤਾਲ ਦੇ ਮੇਰਾ ਘਰ ਦੇ ਕਰੀਬ ਹੀ ਸੀ। ਯਾਨੀ ਕਿ ਪਿੰਡ ਬਧਾਲ ਜਿਹੜਾ ਉਹਦੇ ਬਿਲਕੁਲ ਨਜ਼ਦੀਕ ਹੀ ਸੀ। ਨਜ਼ਦੀਕ ਸੀ। ਹਾਂ, ਠੀਕ ਹੋ ਗਿਆ। ਤੇ ਕਿੰਨੇ ਕੁ ਘਰ ਹੋਣਗੇ ਤੁਹਾਡੇ ਅੰਦਾਜ਼ੇ 'ਚ ਉੱਥੇ ਜਿਹੜੇ ਇੱਥੇ ਕੋਈ ਦੋ ਚਾਰ ਘਰ ਸਨ। ਥੋੜੇ ਘਰ ਸਨ ਇਸ ਪਾਸੇ, ਕੋਠੇ ਕਹਿਲਾਉਂਦੇ ਹਨ? ਹਾਂ, ਕੋਠੇ। ਤੇ ਬਾਪੂ ਕੋਲ ਕਿੰਨੀ ਕੁ ਜ਼ਮੀਨ ਸੀ? 4 ਮਰਬੇ। 4 ਮਰਬੇ, ਯਾਨੀ ਕਿ 100 ਏਕੜ ਦੇ ਮਾਲਕ ਸਨ ਬਾਪੂ ਉਹਦੀ। ਜੀ। ਤੇ ਮਾਸ਼ਾਅੱਲਾ ਫਿਰ ਤੇ ਵਾਹਵਾ ਵੱਡੀ ਵਾਈ ਹੋਏਗੀ। ਹਾਂ, ਇਹ ਵੱਡੀ ਵੱਡੀ ਬਾਈ। ਕਿੰਨੀਆਂ ਹੱਲਾਂ ਦੀ ਵਾਈ ਸੀ? 54 ਹਜ਼ਾਰ ਦੀ ਬਾਈ। 54 ਹੱਲਾਂ ਦੀ ਵਾਈ ਸੀ। ਹੈ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਅੱਛਾ, ਤੇ ਦੱਸੋ ਜ਼ਰਾ ਸਾਨੂੰ ਕਿ ਜਦੋਂ ਤੁਸੀਂ ਉੱਥੋਂ ਇੱਧਰ ਆਏ ਨੇ, ਤੁਹਾਡੇ ਜੀ ਸਾਰੇ ਆਏ ਨੇ, ਹਾਂਜੀ। ਤੇ ਕੋਈ ਰਸਤੇ 'ਚ ਜੀ ਦੀ ਨੁਕਸਾਨ ਹੋਇਆ? ਨਹੀਂ, ਕੋਈ ਜੀ ਨਹੀਂ। ਉੱਥੇ ਕੋਈ ਪਿੰਡ ਵਿੱਚ ਕੋਈ ਕੱਟ ਵੱਢ ਹੋਈ ਹੋਏ? ਨਹੀਂ, ਉੱਥੇ ਵੀ ਕੋਈ ਨਹੀਂ। ਠੀਕ ਹੈ। ਤੇ ਪਿੰਡ ਆਪਣੇ ਵਿੱਚ ਤੇ ਕੋਈ ਦੁਕਾਨ ਵੀ ਨਹੀਂ ਹੋਣੀ ਉੱਥੇ, ਦੱਸ ਸਕਦੇ ਆਹ ਹੋ? ਕੋਈ ਨਹੀਂ, ਦੁਕਾਨ ਹੋਣੀ ਆ। ਤੇ ਕਿੱਥੇ ਦੱਸਦੇ ਨੇ ਬਜ਼ੁਰਗ ਆਪਣੇ, ਕਿੱਥੋਂ ਲੈ ਕੇ ਆਉਂਦੇ ਨੇ ਸਮਾਨ? ਪਤਾ ਲੱਗ ਜਾ ਕੇ ਆਉਣਾ। ਪਤਾ ਲੈ ਕੇ ਆਉਂਦੇ ਨੇ। ਠੀਕ ਹੈ। ਯਾਨੀ ਕਿ ਭਾਵੇਂ ਉਹ ਸ਼ਾਦੀ ਦਾ ਲੀੜਾ ਕੱਪੜਾ ਹੋਏ, ਹਾਂ, ਭਾਵੇਂ ਰੋਜ਼ਮਰਾ ਦਾ ਹਾਂ। ਜਿਹੜੀ ਜ਼ਰੂਰਤ ਦੀ ਚੀਜ਼ਾਂ ਨੇ ਉਹ ਹੋਣ, ਹਾਂ। ਸਾਰੀਆਂ ਧਾਰ ਤੋਂ ਲੈ ਕੇ ਆਉਂਦੇ ਨੇ। ਹਾਂ। ਠੀਕ ਹੋ ਗਿਆ। ਅੱਛਾ, ਤੇ ਕੋਈ ਪਤਾ ਹੈ ਜੋ ਕਿ ਕਿਹੜੀ ਫਸਲ ਹੁੰਦੀ ਹੈ ਆਪਣੇ ਪਿੰਡ 'ਚ ਉੱਥੇ? ਉੱਥੇ ਜੀ ਕੋ ਘੁਮੋ ਸ਼ੁਮੋ ਦੀ ਬਾਈ ਜੀ ਉਹ ਖੂਬ ਆ। ਜੀ ਜੀ, ਖੂਹਾਂ ਦੀ ਬਾਈ। ਤੇ ਉਹ ਮੁੰਜੀ ਮੰਜੀ ਕਣਕ ਕੁਣਕ ਹੁੰਦੀ ਹੋਈ। ਕਿੰਨੇ ਕੁ ਭਲਾ ਖੂਹ ਸਨ ਆਪਣੇ ਡੇਰੇ ਦੇ? ਸਾਡਾ ਕੀ ਕੋਈ ਖੂਬ। ਇੱਕ ਸੀ ਖੂਹ। ਉਹ ਕਿਹਦੇ ਨਾਂ ਤੋਂ ਮਸ਼ਹੂਰ ਸੀ ਉਹ ਖੂਹ ਜਿਹੜਾ? ਉਹ ਆਲੂ ਦੀ ਨੇ ਖੂਹ ਆਹੋ। ਦੀ, ਫਲਾਣੇ ਦਾ ਖੂਹ। ਮੋਹਨ ਖਾਨ ਦੇ ਆਲੇ। ਮੋਹਨ ਖਾਨ ਦਾ। ਹਾਂ, ਨਹੀਂ, ਉਹ ਖਾਨਾ ਦਾ ਖੂਹ ਨਹੀਂ ਖਿਲਾਉਂਦਾ, ਪਠਾਣਾ ਦਾ ਖੂਹ। ਆਹੋ, ਪਠਾਨ ਦਾ ਖੂਬ। ਪਠਾਣਾ ਦਾ ਖੂਹ। ਹਾਂ, ਠੀਕ ਹੈ। ਤੇ ਤਹਿਸੀਲ ਜਿਹੜੀ ਤੁਹਾਡੀ ਉਹ ਤੇ ਫਿਰ ਸਾਂਬਾ ਹੀ, ਤਹਿਸੀਲ ਸਾਂਬਾ ਜ਼ਿਲ੍ਹਾ ਜੰਮੂ। ਜਿਹੜਾ ਜਗ੍ਹਾ ਤੇ ਡਾਕਖਾਨਾ ਫਿਰ ਰਾਮਗੜ੍ਹ ਬਣਦਾ ਹੈ। ਰਾਮਗੜ੍ਹ ਦੇ ਥਾਣਾ ਤੇ ਰਾਮਗੜ੍ਹ ਦੇ ਥਾਣਾ। ਰਾਮਗੜ੍ਹ ਖੇੜੀ। ਅੱਛਾ, ਤੇ ਚਾਚੂ ਇੱਧਰ ਆ ਕੇ ਫਿਰ ਕਿੰਨੀ ਕੁ ਜ਼ਮੀਨ ਮਿਲੀ? ਇੱਧਰ ਆ ਗਿਆ ਜੀ ਕੋਣ ਕੱਟ ਕੇ। ਪੌਣੇ 8 ਕਿੱਲੇ। ਇੱਧਰ ਤੇ ਉਹ ਕਨਾਲਾਂ ਦੇ ਹਿਸਾਬ ਨਾਲ ਮਿਲੀ ਹੈ ਨਾ, ਜੀਆਂ ਦੇ ਹਿਸਾਬ ਨਾਲ, ਇੱਕ ਜੀ ਨੂੰ 12 ਕਨਾਲਾਂ ਦੇ ਹਿਸਾਬ ਨਾਲ। ਆਹ ਇਹ ਚੀਜ਼ ਹਿਸਾਬ ਨਾਲ ਮਿਲੀ ਜੀ। ਤੇ ਕੁਝ ਲੋਕਾਂ ਨੇ ਕਰਪਸ਼ਨ ਵੀ ਕੀਤੀ, ਕੁਝ ਨੂੰ ਜ਼ਿਆਦਾ ਵੀ ਹੋ ਗਈ। ਜ਼ਿਆਦਾ ਵੀ ਹੋ ਗਈ। ਜ਼ਿਆਦਾ ਵੀ ਹੋ ਗਈ। ਕੁਝ ਲੋਕਾਂ ਨੂੰ ਇੰਨੀ ਮਿਲ ਗਈ ਕਿ ਉਹਨਾਂ ਦੀ ਇੰਨੀ ਨਹੀਂ ਸੀ ਬਣਦੀ, ਹਾਂ। ਉਹਨਾਂ ਨੂੰ ਮਿਲ ਗਈ। ਉਹਨਾਂ ਨੂੰ ਔਰ ਕੁਝ ਲੋਕਾਂ ਦੀ ਜ਼ਿਆਦਾ ਬਣਦੀ ਸੀ, ਉਹਨਾਂ ਦਾ ਹੱਕ ਮਾਰਿਆ ਗਿਆ, ਬਣਦੀ ਕਿ ਨਹੀਂ ਹੈ? ਹਾਂ, ਮਿਲੀ ਕਿ ਨਹੀਂ? ਮਿਲੀ ਨਹੀਂ। ਬਿਲਕੁਲ ਠੀਕ ਹੋ ਗਿਆ। ਅੱਛਾ ਚਾਚੂ, ਉਹ ਵਕਤ ਚੰਗਾ ਸੀ ਜਾਂ ਇਹ ਚੰਗਾ ਹੈ? ਵਕਤ ਅੱਲਾਹ ਪਾਕ ਜੀ ਉਹਨਾਂ ਉਸ ਦੁਨੀਆ ਲਈ ਉਹ ਵੀ ਚੰਗਾ ਸੀ। ਠੀਕ ਹੈ। ਜਿਹੜੇ ਹੁਣ ਅਸੀਂ ਲੋਕ ਆ, ਹੋਣ ਵਾਲੀ ਦੁਨੀਆ, ਇਹਨਾਂ ਲਈ ਤੇ ਫਿਰ ਉਹਨਾਂ ਨੂੰ ਬਿਹਤਰ ਮਤਲਬ ਇਹਨਾਂ ਵਾਸਤੇ ਇਹ ਕਿਹਾ ਹੀ ਚੰਗਾ ਸੀ, ਸਾਡੇ ਵਾਸਤੇ ਉਹ ਚੰਗਾ ਸੀ। ਬਹੁਤ ਚੰਗਾ ਹੈ। ਠੀਕ ਹੋ ਗਿਆ। ਤੇ ਕੋਈ ਮੇਲਾ ਵੀ ਲੱਗਦਾ ਹੈ ਪਿੰਡ ਆਪਣੇ ਚ ਨਜ਼ਦੀਕ? ਕੋਈ ਸਾਂਭੂ ਮੇਲਾ ਹੁੰਦਾ ਹੈ। ਸਾਂਭੂ। ਹਾਂ, ਸਾਂਭੂ ਮਨਾਸਾਂ ਹਾਂ। ਜਿਹੜਾ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਹੈ। ਬਾਰਡਰ ਤੇ ਆ ਤੇ ਕਿਹੜੇ ਬਾਬੇ ਦਾ ਮੇਲਾ ਸੀ, ਕੋਈ ਹੈ ਦਿਨ ਚ? ਆਂਦੇ ਨੇ ਕੋਈ ਮੱਛਰ ਸ਼ਾਹ ਹੀ ਕੀ ਸੀ। ਅੱਛਾ, ਮੱਛਾ ਸ਼ਾਹ। ਹਾਂ, ਉਹਦਾ ਮੇਲਾ ਅੱਜ ਵੀ ਉੱਥੇ ਜ਼ਰੂਰ ਦੱਸਦੇ ਨੇ ਕਿ ਮੇਲਾ ਅੱਜ ਵੀ ਉੱਥੇ ਹੁੰਦਾ ਹੈ। ਹੁੰਦਾ ਉਹ। ਠੀਕ ਹੈ। ਤੇ ਕਦੇ ਚਾਚੂ ਮੌਕਾ ਮਿਲਿਆ ਸੀ ਬਾਬਾ ਚਾਮੇ ਲਾਲ ਦਾ ਦਰਬਾਰ ਦੇਖਣ ਦਾ, ਮੇਲਾ ਦੇਖਣ ਦਾ ਕਦੇ?
ਬਾਬੇ ਸੀ ਤੇ ਬੜੀ ਗਏ ਆ ਤੇ ਇੱਕ ਵਾਰੀ ਬੜਾ ਉਹਨਾਂ ਘੱਟ ਘਟਾ ਕੀਤਾ ਸੀ ਲਾਗੇ ਮਤਲਬ ਲੋਕਾਂ ਨੂੰ ਠੀਕ ਹੈ। ਅੱਛਾ। ਤੇ ਉਹਨੂੰ ਦਰਬਾਰ ਤੇ ਉਦੋਂ ਵੀ ਦੂਰ ਹੀ ਰਹਿ ਗਏ ਕਿਉਂਕਿ ਦਰਬਾਰ ਦੇ ਕੋਲ ਜਾ ਕੇ ਨਾ ਤੇ ਉਹਨਾਂ ਫਿਰ ਰੱਸੀ ਲਾ ਲਈ ਦੀ। ਕਿਸ ਲੋਕੇ ਕੋਈ ਨਾ ਆਏ ਹਾਂ ਇਸ ਲੋਕੇ ਕੋਈ ਨਾ। ਠੀਕ ਹੈ। ਤੇ ਕਿਹੜੀ ਇੱਥੋਂ ਲੋਕ ਮੰਨਦੇ ਨੇ ਕੀ ਇੱਥੋਂ ਜਿਹੜਾ ਬਾਬਾ ਸ਼ਹੀਦ ਦਾ ਚੰਬਲਿਆਲ? ਉੱਥੇ ਜੀ ਬਾਬਾ ਸ਼ਹੀਦ ਦੇ ਚੰਬਲਿਆਲ ਦੀ ਬਹੁਤ ਹੀ ਮਾਨਤਾ ਹੈ। ਅੱਛਾ। ਤੇ ਬਾਕੀ ਦੁਨੀਆ ਬੁਖਾਰ ਵਾਲੀ ਵੀ ਜਾਂਦੀ, ਨਜ਼ਰ ਵਾਲੀ ਵੀ ਜਾਂਦੀ, ਸਾਰੀਆਂ ਬਿਮਾਰੀਆਂ ਵਾਲੇ ਜਾਂਦੇ ਨੇ। ਆਮ ਜਿਹੜੀ ਆਮ ਮਾਨਤਾ ਚੰਬਲ ਜਿਹੜੀ ਚੰਬਲ ਹੋਈ ਦੀ ਜਿਹੜੀ ਹੈ ਦਦਰੀ ਚੰਬਲ ਜਿਹੜੀ ਹੈ ਤੇ ਉਹਦਾ ਪਿੰਡ ਜਿਹੜਾ ਨਾਮ ਵੀ ਚੰਬਲਿਆਲ ਇਸ ਨਿਸਬਤ ਨਾਲ ਹੀ ਬਣ ਗਿਆ ਨਾ। ਹਾਂ ਠੀਕ ਹੋ ਗਿਆ, ਜ਼ਬਰਦਸਤ। ਜੱਜੂ ਇੱਧਰ ਆ ਕੇ ਸਾਨੂੰ ਦੱਸੋ ਰਾਜ ਕਿੰਨੀਆਂ ਕੁ ਤਕਲੀਫਾਂ ਉਠਾ ਕੇ ਤੁਹਾਨੂੰ ਕਿੰਨੀਆਂ ਜਗ੍ਹਾ ਤੋਂ ਫਿਰ ਕੇ ਤੁਸੀਂ ਇਸ ਪਿੰਡ ਆ ਕੇ ਬੈਠੇ? ਜੀ ਅੱਲਾ ਬਿਹਤਰ ਜਾਣਦਾ, ਜਿਹੜੇ ਵੱਡੇ ਹਨ ਉਹਨਾਂ ਕਿੰਨੀਆਂ ਤਕਲੀਫਾਂ ਉਠਾਈਆਂ, ਦੌੜੇ ਭੱਜੇ, ਭੁੱਖਾਂ ਕੱਟੀਆਂ ਜਾਂ ਮਤਲਬ ਮੁਸੀਬਤਾਂ ਕੀਤੀਆਂ, ਉਹਦੇ ਉਹਨਾਂ ਨੂੰ ਪਤਾ ਨਾ ਵਿਚਾਰਿਆਂ ਨੂੰ। ਠੀਕ ਹੈ। ਹਾਂ। ਤੇ ਕਦੇ ਰਾਤ ਨੂੰ ਲੇਟਦੇ ਹੋ ਤੇ ਆਪਣਾ ਪਿੰਡ ਦੇ ਪੁਰਾਣਾ ਯਾਦ ਆਉਂਦਾ ਹੈ? ਪਿੰਡ ਹਰ ਵਕਤ ਯਾਦ ਰਹਿੰਦਾ ਇਨਸ਼ਾਅੱਲਾ। ਹਰ ਵਕਤ ਯਾਦ ਆਉਂਦਾ? ਹਰ ਵਕਤ ਯਾਦ ਰਹਿੰਦਾ। ਦਿਲ ਕਰਦਾ ਜਾਣ ਨੂੰ? ਬਿਲਕੁਲ ਇਨਸ਼ਾਅੱਲਾ। ਅਗਰ ਗਵਰਨਮੈਂਟ ਆਫ ਪਾਕਿਸਤਾਨ ਇਜਾਜ਼ਤ ਦੇਵੇ ਇਜਾਜ਼ਤ ਹੈ ਤੇ ਜਾਓਗੇ ਜੀ? ਜ਼ਰੂਰ ਇਨਸ਼ਾਅੱਲਾ। ਠੀਕ ਹੈ, ਕਿਉਂਕਿ ਜਿਹੜਾ ਜੰਮਣ ਭੋਗ ਹੈ ਜਿੱਥੇ ਬੰਦਾ ਪੈਦਾ ਹੁੰਦਾ ਉਹ ਬੰਦੇ ਦੇ ਹੱਡਾਂ 'ਚ ਰੱਸਿਆ ਬਸਾ ਹੁੰਦਾ, ਬੰਦਾ ਭੁੱਲਦਾ ਨਹੀਂ। ਚਾਚੂ ਉਸ ਪਿੰਡ ਦੇ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਅਬਤਾਲ ਵਾਲੇ ਔਰ ਉਹਦੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਦਾ ਕਿਸੇ ਦਾ ਨਾਮ ਲਵੋ। ਬਤਾਲ ਦੇ ਨਾਲ ਆਪਣੇ ਜਿਹੜੇ ਥੋੜਾ ਪਿੰਡ ਉਹਦੇ ਨਾਲ ਕਿਹੜੇ ਪਿੰਡ? ਚੱਕ ਵੀ ਖੜਿਆ ਸੀ। ਬੰਬੂ ਚੱਕ। ਤੇ ਸਾਮਦੂ ਸੀ। ਸਾਮਦੂ। ਤੇ ਹੋਰ ਦਾ ਮੈਨੂੰ ਕੋਈ ਪਤਾ ਨਹੀਂ, ਮੈਂ ਸੁਣਿਆ ਰਾਮਗੜ, ਖਿਰੜੀ, ਰਿਦਮਾ ਇਹ ਸਾਰੇ ਉਸੇ ਸਰਕਲ ਚ ਲਾਗੇ ਜੇ ਮੇਰੇ ਸਾਰੇ ਲਾਗੇ ਜੇ। ਠੀਕ ਹੈ। ਚਾਚੂ ਜਿਹੜੇ ਇਹ ਸਾਰੇ ਪਿੰਡਾਂ 'ਚ ਤੁਸੀਂ ਨਾਂ ਲਏ ਨੇ ਨਾ, ਇਹ ਵੀ ਸਾਡੀ ਇਹ ਸਾਰੇ ਗੱਲਬਾਤ ਸੁਣ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਕਰ ਦੇਣਾ ਚਾਹੁੰਦੇ ਹੋ ਕੋਈ ਦੁਆ ਕਰਨੀ ਹੈ ਤੇ ਕਰ ਲਓ। ਹਾਂ ਜੀ ਅਸੀਂ ਦੁਆ ਇਨਸ਼ਾਅੱਲਾ ਕਰਾਂਗੇ, ਰਾਜ਼ੀ ਬਾਜ਼ੀ ਹੋ ਰਹਿਣ ਬਸਣ ਹੋ ਜਾਣਾ। ਠੀਕ ਹੈ ਚਾਚੂ, ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਸਿਹਤਮੰਦ ਰੱਖਿਆ। ਔਰ ਅੱਲਾਹ ਪਾਕ ਦਾ ਅਸੀਂ ਅੱਗੇ ਦੁਆ ਕਰਾਂਗੇ, ਰਿਕੁਐਸਟ ਕਰਾਂਗੇ ਕਿ ਤੁਹਾਨੂੰ ਹਮੇਸ਼ਾ ਅੱਲਾਹ ਪਾਕ ਸਿਹਤਮੰਦ ਰੱਖੇ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਹੱਸਦੇ ਵਸਦੇ ਰਹੋ। ਤੁਹਾਡੇ ਪੁਰਾਣੇ ਪਿੰਡ ਵਾਲੇ ਵੀ ਹੱਸਦੇ ਵਸਦੇ ਰਹਿਣ, ਤੁਹਾਡੇ ਨਵੇਂ ਪਿੰਡ ਵਾਲੇ ਵੀ ਹੱਸਦੇ ਵਸਦੇ ਰਹਿਣ। ਬਹੁਤ ਸ਼ੁਕਰੀਆ, ਮਿਹਰਬਾਨੀ। ਸਲਾਮ।